ਨੂਰ ਜਹਾਂ ਦੇ ਇਸ ਗਾਣੇ ਵਿੱਚ ਜਿਸ ਪੱਤਨ ਦਾ ਜ਼ਿਕਰ ਹੈ ਉਹਦਾ ਪੁਰਾਣਾ ਨਾਂ ਅਜੋਧਨ ਪੱਤਨ ਮਸ਼ਹੂਰ ਸੀ। ਉਸ ਜ਼ਮਾਨੇ ਵਿੱਚ ਕਸਬਾ ਅਜੋਧਨ ਦਰਿਆਏ ਸਤਲੁਜ ਦੇ ਸ਼ਮਾਲੀ ਕਿਨਾਰੇ 'ਤੇ ਆਬਾਦ ਸੀ। ਦਿੱਲੀ ਤੋਂ ਮੁਲਤਾਨ ਜਾਣ ਲਈ ਆਮਦੋਰਫਤ ਤੇ ਤਜਾਰਤ ਇਸ ਪੱਤਨ ਰਾਹੀਂ ਹੁੰਦੀ ਸੀ। ਇਸ ਲਈ ਅਜੋਧਨ ਇੱਕ ਤਜਾਰਤੀ ਮਰਕਜ਼ ਬਣ ਗਿਆ ਸੀ। ਅਜੋਧਨ ਆਪਣੀ ਅਹਿਮੀਅਤ ਦੀ ਵਜ੍ਹਾ ਤੋਂ ਕਈ ਬਾਦਸ਼ਾਹਾਂ ਦੇ ਹਮਲਿਆਂ ਦੀ ਜ਼ਦ ਵਿੱਚ ਆ ਕੇ ਕਈ ਵਾਰੀ ਉਜੜਿਆ ਅਤੇ ਕਈ ਵਾਰੀ ਆਬਾਦ ਹੋਇਆ। ਟੀਲੇ 'ਤੇ ਆਬਾਦ ਅਜੋਧਨ ਹਿੰਦੂਆਂ ਦੇ ਮਜ਼ਹਬੀ ਮਰਕਜ਼ ਦਾ ਦਰਜਾ ਰੱਖਦਾ ਸੀ। ਇਹਨੂੰ ਮਹਿਫੂਜ਼ ਰੱਖਣ ਲਈ ਹਿੰਦੂਆਂ ਨੇ ਇਹਨੂੰ ਕਿਲ੍ਹੇ ਦੀ ਸ਼ਕਲ ਦਿੱਤੀ ਅਤੇ 4 ਮਜ਼ਬੂਤ ਦਰਵਾਜ਼ੇ ਬਣਾਏ ਸਨ। ਆਪਣੇ ਮੁਰਸ਼ਦ ਦੇ ਹੁਕਮ 'ਤੇ ਹਜ਼ਰਤ ਬਾਬਾ ਫਰੀਦ ਸ਼ਕਰਗੰਜ ਰਹਿਮਤੁल्लाह अलैह ਅਜੋਧਨ ਤਸ਼ਰੀਫ ਲਿਆਏ। ਆਪ ਨੇ ਆਪਣੀ ਤਾਲੀਮ ਅਤੇ ਅਖਲਾਕ ਦੀ ਬਦੌਲਤ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਕੀਤਾ, ਜਿਨ੍ਹਾਂ ਵਿੱਚ ਸਿਆਲ ਅਤੇ ਵੱਟੂ ਜਿਹੇ ਵੱਡੇ ਕਬੀਲੇ ਵੀ ਸ਼ਾਮਲ ਸਨ। ਬਾਬਾ ਫਰੀਦ ਸਾਹਿਬ ਕਰਾਮਤ ਬਜ਼ੁਰਗ ਸਨ। ਆਪ ਦੀ ਵਜ੍ਹਾ ਤੋਂ ਅਜੋਧਨ ਰੂਹਾਨੀਆਤ ਦਾ ਮਰਕਜ਼ ਬਣ ਗਿਆ ਅਤੇ ਆਪ ਦੀ ਨਿਸਬਤ ਨਾਲ ਅਜੋਧਨ ਪੱਤਨ ਦਾ ਨਾਂ ਪਾਕ ਪੱਤਨ ਮਸ਼ਹੂਰ ਹੋ ਗਿਆ। ਪਾਕ ਪੱਤਨ ਇੱਕ ਤਾਰੀਖੀ ਸ਼ਹਿਰ ਹੈ। ਬਾਬਾ ਫਰੀਦ ਦੇ ਵਿਸਾਲ ਤੋਂ ਬਾਅਦ ਵੀ ਪਾਕ ਪੱਤਨ 'ਤੇ ਕਈ ਹਮਲੇ ਹੋਏ, ਪਰ ਬਾਬਾ ਫਰੀਦ ਦੇ ਸਦਕੇ ਇਹ ਸ਼ਹਿਰ ਮਹਿਫੂਜ਼ ਰਿਹਾ। ਅਮੀਰ ਤੈਮੂਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਅਤੇ ਪੰਜਾਬ ਨੂੰ ਫਤਹ ਕਰਦਿਆਂ ਹੋਇਆ ਜਦੋਂ ਪਾਕ ਪੱਤਨ ਪਹੁੰਚਿਆ ਤਾਂ ਬਾਬਾ ਫਰੀਦ ਦੇ ਮਜ਼ਾਰ 'ਤੇ ਹਾਜ਼ਰੀ ਦਿੱਤੀ ਅਤੇ ਪਾਕ ਪੱਤਨ ਦੇ ਸ਼ਹਿਰੀਆਂ ਲਈ ਆਮ ਮਾਫੀ ਦਾ ਐਲਾਨ ਕਰਕੇ ਅੱਗੇ ਵੱਧ ਗਿਆ। ਸ਼ੇਰ ਸ਼ਾਹ ਸੂਰੀ ਦੇ ਦੌਰ ਵਿੱਚ ਪੰਜਾਬ ਦੇ ਗਵਰਨਰ ਹੈਬਤ ਖਾਨ ਨੇ ਪਾਕ ਪੱਤਨ ਫਤਹ ਕੀਤਾ ਅਤੇ ਸ਼ਹਿਰ ਦੇ ਅੰਦਰ ਢੱਕੀ 'ਤੇ ਕੱਚੀਆਂ ਇੱਟਾਂ ਦਾ ਬੁਰਜ ਬਣਾਇਆ। ਅੱਜ ਇਹ ਇਲਾਕਾ ਮਹੱਲਾ ਕੱਚਾ ਬੁਰਜ ਦੇ ਨਾਂ ਤੋਂ ਮਸ਼ਹੂਰ ਹੈ। ਸੰਨ 1767 ਵਿੱਚ ਇੱਕ ਸਿੱਖ ਸਰਦਾਰ ਹੀਰਾ ਸਿੰਘ ਨੇ ਹਾਂਸ ਕਬੀਲੇ ਨਾਲ ਮਿਲ ਕੇ ਦਰਬਾਰ ਬਾਬਾ ਫਰੀਦ ਦੇ ਜਾਨਸ਼ੀਨ ਦੀਵਾਨ ਅਬਦੁਲ ਸੁਬਹਾਨ 'ਤੇ ਹਮਲਾ ਕੀਤਾ। ਪੁਰਾਣੀ ਸੁਹਾਗ ਦੇ ਕਿਨਾਰੇ ਬ੍ਰਹਮਣ ਸ਼ਾਹ ਕੋਲ ਇਹ ਲੜਾਈ ਹੋਈ, ਜਿਹਦੇ ਵਿੱਚ ਸਰਦਾਰ ਹੀਰਾ ਸਿੰਘ ਮਾਰਾ ਗਿਆ ਅਤੇ ਸਿੱਖਾਂ ਨੂੰ ਸ਼ਿਕਸਤ ਹੋ ਗਈ। ਇਸ ਤਰ੍ਹਾਂ ਪਾਕ ਪੱਤਨ ਮਹਿਫੂਜ਼ ਰਿਹਾ। ਸੰਨ 1803 ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹੀਵਾਲ ਫਤਹ ਕਰਨ ਤੋਂ ਬਾਅਦ ਪਾਕ ਪੱਤਨ ਪਹੁੰਚਾ ਤਾਂ ਦੀਵਾਨ ਮੁਹੰਮਦ ਯਾਰ ਦੇ ਹੁਸਨੇ ਸਲੂਕ ਤੋਂ ਮੁਤਾਸਰ ਹੋ ਕੇ ਪਾਕ ਪੱਤਨ ਦਾ ਇਲਾਕਾ ਦੀਵਾਨ ਦੇ ਨਾਂ ਕਰਕੇ 11,000 ਰੁਪਏ ਸਾਲਾਨਾ ਵਜ਼ੀਫਾ ਮੁਕੱਰਰ ਕਰ ਦਿੱਤਾ। ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਪਾਕ ਪੱਤਨ ਨੂੰ ਜ਼ਿਲ੍ਹਾ ਦਾ ਦਰਜਾ ਦੇ ਦਿੱਤਾ, ਪਰ ਬਾਅਦ ਵਿੱਚ ਇਹਨੂੰ ਜ਼ਿਲ੍ਹਾ ਮਿੰਟੂ-ਗੁਮਰੀ ਵਿੱਚ ਸ਼ਾਮਲ ਕਰ ਦਿੱਤਾ। ਪਾਕ ਪੱਤਨ ਵਿੱਚ ਰੇਲਵੇ ਸਟੇਸ਼ਨ ਬਣਨ ਨਾਲ ਪਾਕ ਪੱਤਨ ਨੇ ਕਾਫੀ ਤਰੱਕੀ ਕੀਤੀ। ਰੇਲ ਦੇ ਜ਼ਰੀਏ ਪਾਕ ਪੱਤਨ ਦਾ ਰਾਬਤਾ ਵੱਡੇ ਸ਼ਹਿਰਾਂ ਨਾਲ ਹੋ ਗਿਆ। ਇਸ ਤੋਂ ਪਹਿਲਾਂ ਪਾਕ ਪੱਤਨ ਤੋਂ ਖੱਚਰਾਂ ਅਤੇ ਮਾਲ ਲੱਦ ਕੇ ਮਿੰਚਲਾਬਾਦ ਲਿਜਾਇਆ ਜਾਂਦਾ ਸੀ ਅਤੇ ਉੱਥੋਂ ਰੇਲ ਦੇ ਜ਼ਰੀਏ ਦਿੱਲੀ ਪਹੁੰਚਾਇਆ ਜਾਂਦਾ ਸੀ। 1990 ਵਿੱਚ ਦੁਬਾਰਾ ਜ਼ਿਲ੍ਹਾ ਦਾ ਦਰਜਾ ਮਿਲਣ ਤੋਂ ਬਾਅਦ ਪਾਕ ਪੱਤਨ ਇੱਕ ਤਰੱਕੀ ਯਾਫਤਾ ਸ਼ਹਿਰ ਬਣ ਗਿਆ। ਪਾਕ ਪੱਤਨ ਵਿੱਚ ਸਾਹਬੀ ਰਸੂਲ ਅਜ਼ੀਜ਼ ਮੱਕੀ ਦਾ ਮਜ਼ਾਰ ਮੌਜੂਦ ਹੈ। ਇਸ ਤੋਂ ਇਲਾਵਾ ਹਜ਼ਰਤ ਬਦਰੁੱਦੀਨ ਇਸਹਾਕ, ਹਜ਼ਰਤ ਖਾਜਾ ਕੁਲੀ ਰਹਿਮਤੁल्लाह अलैह ਅਤੇ ਕਈ ਹੋਰ ਬਜ਼ੁਰਗਾਨੇ ਦੀਨ ਵੀ ਇੱਥੇ ਮਦਫੂਨ ਨੇ। ਪਰ ਪਾਕ ਪੱਤਨ ਦੀ ਅਸਲ ਪਹਿਚਾਣ ਬਾਬਾ ਫਰੀਦ ਦੀ ਬਦੌਲਤ ਹੈ। ਹਜ਼ਰਤ ਬਾਬਾ ਫਰੀਦ ਪੰਜਾਬੀ ਦੇ ਪਹਿਲੇ ਅਜ਼ੀਮ ਸ਼ਾਇਰ ਨੇ, ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਵਿੱਚ ਸੂਫੀਆਨਾ ਕਲਾਮ ਪੇਸ਼ ਕੀਤਾ। ਸਿੱਖਾਂ ਦੇ ਮਜ਼ਹਬੀ ਪੇਸ਼ਵਾ ਬਾਬਾ ਗੁਰੂ ਨਾਨਕ ਵੀ ਪਾਕ ਪੱਤਨ ਆਏ ਸਨ। ਆਪ ਬਾਬਾ ਫਰੀਦ ਦੇ ਆਰਫਾਨਾ ਕਲਾਮ ਤੋਂ ਬਹੁਤ ਮੁਤਾਸਰ ਹੋਏ। ਬਾਬਾ ਫਰੀਦ ਦਾ ਬਹੁਤ ਸਾਰਾ ਕਲਾਮ ਸਿੱਖਾਂ ਦੀ ਮੁਕੱਦਸ ਕਿਤਾਬ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਹਰ ਸਾਲ ਪਹਿਲੀ ਮੁਹਰਮ ਨੂੰ ਬਾਬਾ ਫਰੀਦ ਦਾ ਉਰਸ ਮਨਾਇਆ ਜਾਂਦਾ ਹੈ ਅਤੇ 5 ਮੁਹਰਮ ਨੂੰ ਬਹਿਸ਼ਤੀ ਦਰਵਾਜ਼ਾ ਖੁੱਲ੍ਹਦਾ ਹੈ। ਬਹਿਸ਼ਤੀ ਦਰਵਾਜ਼ੇ ਬਾਰੇ ਰਵਾਇਤ ਹੈ ਕਿ ਬਾਬਾ ਫਰੀਦ ਦਾ ਮਜ਼ਾਰ ਹਜ਼ਰਤ ਖਾਜਾ ਨਿਜ਼ਾਮੁਦੀਨ ਔਲੀਆ ਰਹਿਮਤੁल्लाह अलैह ਨੇ ਬਣਵਾਇਆ। ਤਾਮੀਰ ਦੇ ਦੌਰਾਨ ਕੁਝ ਇੱਟਾਂ ਘਟ ਗਈਆਂ। ਬਾਬਾ ਫਰੀਦ ਨੇ ਕਸ਼ਫ ਦੇ ਜ਼ਰੀਏ ਖਾਜਾ ਸਾਹਿਬ ਨੂੰ ਫਰਮਾਇਆ ਕਿ ਜਨੂਬੀ ਦੀਵਾਰ ਵਿੱਚ ਮੌਜੂਦ ਜਾਲੀਆਂ ਵਿੱਚੋਂ ਇੱਟਾਂ ਕੱਢ ਕੇ ਇਸਤੇਮਾਲ ਕਰ ਲਓ। ਇਸ ਤਰ੍ਹਾਂ ਹੀ ਕੀਤਾ ਗਿਆ। ਜਨੂਬ ਵੱਲ ਦਰਵਾਜ਼ਾ ਬਣ ਗਿਆ। ਖਾਜਾ ਸਾਹਿਬ ਨੇ ਬਜ਼ਰੀਆ ਕਸ਼ਫ ਵੇਖਿਆ ਕਿ ਹਜ਼ੂਰ ਨਬੀ ਕਰੀਮ ਸੱਲੱਲਾਹੁ अलैहि वसल्लम ਆਪਣੇ ਸਹਾਬਾ ਸਮੇਤ ਇੱਥੋਂ ਗੁਜ਼ਰ ਕੇ ਮਸ਼ਰਕੀ ਦਰਵਾਜ਼ੇ ਤੋਂ ਬਾਹਰ ਨਿਕਲੇ ਨੇ। ਹਜ਼ੂਰ ਸਲਮ ਨੇ ਖਾਜਾ ਨਿਜ਼ਾਮੁਦੀਨ ਨੂੰ ਫਰਮਾਇਆ, ਐ ਨਿਜ਼ਾਮੁਦੀਨ ਐਲਾਨ ਕਰ ਦੇ, ਜੋ ਕੋਈ ਇਸ ਦਰਵਾਜ਼ੇ ਤੋਂ ਗੁਜ਼ਰਿਆ ਉਹਨੇ ਅਮਾਨ ਪਾਈ। ਹਜ਼ਰਤ ਖਾਜਾ ਸਾਹਿਬ ਨੇ ਮਸਜਿਦ ਦੇ ਮੀਨਾਰ 'ਤੇ ਚੜ੍ਹ ਕੇ 3 ਦਫਾ ਤਾਲੀ ਵਜਾਈ। 700 ਸਾਲ ਤੋਂ ਇਹ ਰਵਾਇਤ ਜਾਰੀ ਹੈ। ਹਰ ਸਾਲ ਬਹਿਸ਼ਤੀ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਅਤੇ ਲੱਖਾਂ ਦੀ ਤਾਦਾਦ ਵਿੱਚ ਲੋਕ ਅਮੀਰ ਖੁਸਰੋ ਦਾ ਨਾਅਰਾ ਅੱਲਾ ਮੁਹੰਮਦ 4 ਯਾਰ ਹਾਜੀ ਖਾਜਾ ਕੁਤਬ ਫਰੀਦ ਲਾਉਂਦੇ ਹੋਏ ਬਹਿਸ਼ਤੀ ਦਰਵਾਜ਼ੇ ਤੋਂ ਗੁਜ਼ਰਦੇ ਨੇ। ਬਾਬਾ ਫਰੀਦ ਦਾ ਫੈਜ਼ ਅੱਜ ਵੀ ਜਾਰੀ ਹੈ। ਬਾਬਾ ਫਰੀਦ ਦਾ ਕਹਿਣਾ ਸੀ ਕਿ ਸਾਲਕ ਨੂੰ ਭੁੱਖ ਤੋਂ ਵੱਧ ਕੇ ਕੋਈ ਖਤਰਾ ਨਹੀਂ। ਕੁਝ ਖਾ ਲਿਆ ਜਾਵੇ ਤਾਂ ਦਿਲ ਨੂੰ ਕਰਾਰ ਆ ਜਾਂਦਾ ਹੈ ਅਤੇ ਇਬਾਦਤ ਵੀ ਇਤਮਾਨਾਨ ਨਾਲ ਹੁੰਦੀ ਹੈ। ਨਬੀ ਪਾਕ ਸੱਲੱਲਾਹੁ अलैहि वसल्लम ਵੀ ਗਾਰੇ ਹਿਰਾ ਵਿੱਚ ਇਬਾਦਤ ਲਈ ਜਾਂਦੇ ਤਾਂ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਅਤੇ ਇਬਾਦਤ ਵਿੱਚ ਮਸ਼ਗੂਲ ਰਹਿੰਦੇ ਸਨ।
ਖਾਣ ਪੀਣ ਦਾ ਸਮਾਨ ਖਤਮ ਹੋ ਜਾਂਦਾ ਤਾਂ ਘਰ ਵਾਪਸ ਤਸ਼ਰੀਫ ਲਿਆਉਂਦੇ ਤੇ ਖਾਣੇ ਦਾ ਇੰਤਜ਼ਾਮ ਕਰਕੇ ਦੁਬਾਰਾ ਇਬਾਦਤ ਲਈ ਗਾਰੇ ਹੀਰਾ ਚਲੇ ਜਾਂਦੇ। ਬਾਬਾ ਫਰੀਦ ਦੀ ਜ਼ਿੰਦਗੀ ਵਿੱਚ ਖਾਨਕਾਹ 'ਤੇ ਕੋਈ ਮਹਿਮਾਨ ਆ ਜਾਂਦਾ ਤੇ ਸਭ ਤੋਂ ਪਹਿਲੇ ਆਪ ਉਹਦੇ ਖਾਣ ਪੀਣ ਦਾ ਇੰਤਜ਼ਾਮ ਕਰਦੇ ਤੇ ਉਸ ਤੋਂ ਬਾਅਦ ਤਬਲੀਗ ਕਰਦੇ ਸਨ, ਕਿਉਂਕਿ ਪੇੜ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਦਰਬਾਰ ਤੇ ਲੰਗਰ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਉਸਾਰੀ ਹੈ। ਬਾਬਾ ਜੀ ਨੇ ਫਰਮਾਇਆ ਸੀ, 5 ਰੁਕਨ ਈਮਾਨ ਦੇ ਤੇ 6ਵਾਂ ਫਰੀਦਾ ਟੁੱਕ, ਜੇ ਨਾ ਹੋਵੇ 6ਵਾਂ ਤੇ 5 ਜਾਂਦੇ ਮੁੱਕ।